ਸੋ ਆਪਾਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਭਈ ਜੋ ਸੁਪਰੀਮ ਕੋਰਟ ਆ, ਉਹਨਾਂ ਨੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਾਫੀ ਜ਼ਿਆਦਾ ਜਿਹੜੀ ਆ ਇੱਕ ਤਰ੍ਹਾਂ ਨਾਲ ਵਿਨ ਦਿੱਤੀ ਹੈਗੀ ਆ ਇੰਜੰਕਸ਼ਨ ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਦੋਂ ਪ੍ਰੈਜ਼ੀਡੈਂਟ ਬਣੇ ਸੀ, ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਿਹਾ ਸੀ ਭਈ ਅਮਰੀਕਾ ਦੇ ਵਿੱਚ ਜਿਹੜੇ ਬੱਚੇ ਨੋਨ ਇਮੀਗ੍ਰੈਂਟ, ਇਲੀਗਲ ਜਾਂ ਜਿਹੜੇ ਸਿਟੀਜ਼ਨ ਨਹੀਂ ਹੈਗੇ, ਉਹਨਾਂ ਦੇ ਬੱਚੇ ਜੇ ਜੰਮਦੇ ਆ ਤੇ ਉਹ ਆਟੋਮੈਟਿਕ ਸਿਟੀਜ਼ਨ ਨਹੀਂ ਹੋ ਸਕਦੇ ਹੈਗੇ। ਉਸ ਸੰਬੰਧ ਦੇ ਵਿੱਚ ਇਹ ਲੋਅਰ ਕਈ ਕੋਰਟਸ ਜਿਹੜੀਆਂ ਆ, ਉਹਨਾਂ ਨੇ ਸਟਾਪ ਕਰ ਦਿੱਤਾ ਸੀਗਾ। ਇੰਜੰਕਸ਼ਨਸ ਲਈ ਜੀ ਹਾਂ, ਇੰਜੈਕਸ਼ਨ ਲਾ ਦਿੱਤਾ ਸੀ ਵੀ ਨਹੀਂ, ਇਹ ਨਹੀਂ ਹੋ ਸਕਦਾ। ਸੋ ਹੁਣ ਉਹ ਅਲਟੀਮੇਟਲੀ ਜਿਹੜਾ ਕੇਸ ਆ ਯੂਐਸ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ, ਤੇ ਯੂਐਸ ਦੀ ਜੋ ਸੁਪਰੀਮ ਕੋਰਟ ਆ, ਉਹਨਾਂ ਦੇ 6 ਦੇ ਮੁਕਾਬਲੇ 3 ਦੇ ਨਾਲ ਜਸਟਿਸ ਐਮੀ ਵੈਰਟ ਉਹਨਾਂ ਨੇ ਡਿਸੀਜਨ ਲਿਖਿਆ। ਉਹਨਾਂ ਨੇ ਕਿਹਾ ਵੀ ਹਾਂ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਬਿਲਕੁਲ ਰਾਈਟ ਹੈਗਾ। ਡਿਸਟ੍ਰਿਕਟ ਕੋਰਟਸ ਨੇ ਆਪਣੀ ਅਥਾਰਟੀ ਨੂੰ ਓਵਰਸਟੈਪ ਕੀਤਾ ਹੈਗਾ। ਐਗਜ਼ੀਕਿਊਟਿਵ ਆਰਡਰ ਜੋ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ, ਉਸ ਨੂੰ ਓਵਰਸਟੈਪ ਕੀਤਾ ਹੈਗਾ। ਸੋ ਉਸ ਦੇ ਸੰਬੰਧ ਦੇ ਵਿੱਚ ਜੋ ਉਹ ਕਹਿੰਦੇ ਆ ਵੀ ਯੂਐਸ ਕਾਂਗਰਸ ਨੇ ਜੋ ਫੈਡਰਲ ਕੋਰਟਸ ਨੂੰ ਅਥਾਰਟੀ ਦਿੱਤੀ ਹੋਈ ਹੈਗੀ ਆ, ਉਹ ਉਸ ਤੋਂ ਜ਼ਿਆਦਾ ਜਿਹੜੀ ਆ ਉਸ ਨੂੰ ਵਰਤ ਰਹੇ ਸੀ। ਸੋ ਕੋਰਟਸ ਨੇ ਇਹ ਕਿਹਾ ਆ ਵੀ ਹੁਣ ਉਹਦੇ ਉੱਤੇ ਇੰਜੰਕਸ਼ਨ ਆ, ਪਰ ਕੀ ਜੋ ਅਨਡਾਕੂਮੈਂਟਡ ਜਾਂ ਜਿਹੜਾ ਬੰਦਾ ਸਿਟੀਜ਼ਨ ਨਹੀਂ ਹੈਗੇ, ਜਿਹੜੇ ਪੇਰੈਂਟਸ ਉਹਨਾਂ ਦੇ ਜੇ ਬੱਚੇ ਇੱਥੇ ਜੰਮਦੇ ਆ ਵੀ ਉਹ ਸਿਟੀਜ਼ਨ ਹੋਊਗੇ ਜਾਂ ਨਹੀਂ, ਉਹਦੇ ਬਾਰੇ ਹਜੇ ਫੈਸਲਾ ਬਾਅਦ ਚ ਹੋਣਾ ਹੈ। ਕੌਨਸਟੀਟਿਊਸ਼ਨੈਲਿਟੀ ਦੇ ਉੱਤੇ ਨਹੀਂ ਇਹਨਾਂ ਨੇ ਫੈਸਲਾ ਦਿੱਤਾ। ਇਹਨਾਂ ਨੇ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਜਿਹੜੇ ਅੱਜ ਫੈਸਲਾ ਆਇਆ ਆ ਸੁਪਰੀਮ ਕੋਰਟ ਦਾ, ਉਹਨਾਂ ਨੇ ਜਿਹੜੇ ਫੈਡਰਲ ਜੱਜਿਸ ਆ ਜਾਂ ਜਿਹੜੀਆਂ ਹੇਠਲੀਆਂ ਅਦਾਲਤਾਂ ਆ, ਉਹਨਾਂ ਦੇ ਪਰ ਵਾਹਵਾ ਹੀ ਕੁਤਰ ਦਿੱਤੇ ਆ। ਸੋ ਫੈਡਰਲ ਲੈਵਲ ਦੇ ਉੱਤੇ ਇੰਜੰਕਸ਼ਨਸ ਲਾਉਣ ਦੇ ਉੱਤੇ ਪਾਵਰਸ ਨੂੰ ਬਹੁਤ ਜ਼ਿਆਦਾ ਸੁਪਰੀਮ ਕੋਰਟ ਨੇ ਇੱਕ ਹਿਸਾਬ ਦੇ ਨਾਲ ਅੱਜ ਦੇ ਫੈਸਲੇ ਨਾਲ ਲਿਮਿਟ ਕਰ ਦਿੱਤਾ। ਟਰੰਪ ਹੋਣਾ ਨੇ ਇਸ ਦੇ ਉੱਤੇ ਬਹੁਤ ਵੱਡੀ ਜਿਹੜੀ ਖੁਸ਼ੀ ਜਿਹੜੀ ਉਹ ਜਤਾਈ ਹੈਗੀ ਆ। ਉਹ ਕਹਿੰਦੇ ਵੀ ਮੋਨੂਮੈਂਟਲ ਵਿਕਟਰੀ ਹੈਗੀ ਆ। ਲਿਬਰਲ ਜਸਟਿਸਿਸ ਕਹਿੰਦੇ ਵੀ ਰੂਲ ਦਾ ਪੂਰੀ ਤਰ੍ਹਾਂ ਘਾਣ ਹੋ ਗਿਆ ਆ। ਸੋਨੀਆ ਸੋਟੋਮਾਯੋਰ ਜਿਹੜੇ ਜਸਟਿਸ ਨੇ, ਉਹਨਾਂ ਨੇ ਡਿਸੈਂਟ ਦੇ ਵਿੱਚ ਲਿਖਿਆ ਵੀ ਕਹਿੰਦੇ ਵੀ ਇਹ ਹੁਣ ਖੁੱਲਾ ਸੱਦਾ ਦੇ ਦਿੱਤਾ ਗਿਆ ਸੰਵਿਧਾਨ ਨੂੰ ਬਾਈਪਾਸ ਕਰਨ ਦਾ। ਇਸ ਡਿਸੈਂਟ ਦੇ ਵਿੱਚ ਐਲੇਨਾ ਕੇਗਨ ਤੇ ਕੇਤਨਜੀ ਬਰਾਊਨ ਜੈਕਸਨ ਨੇ ਵੀ ਜਿਹੜਾ ਆ ਉਹ ਆਪਣਾ ਡਿਸੈਂਟ ਜਿਹੜਾ ਉਹ ਸ਼ੋ ਕੀਤਾ ਹੈਗਾ। ਸੋ ਬਹੁਤ ਵੱਡੀ ਜਿਹੜੀ ਘਟਨਾ ਆ ਇਹ ਅੱਜ ਸੁਪਰੀਮ ਕੋਰਟ ਦਾ ਇਸ ਟਰਮ ਦਾ ਲਾਸਟ ਦਿਨ ਆ, ਤੇ ਅੱਜ ਬਹੁਤ ਵੱਡਾ ਜਿਹੜਾ ਫੈਸਲਾ ਆ ਉਹਨਾਂ ਨੇ ਸੁਣਾਇਆ ਹੈਗਾ ਹਰਜੋਤ ਸਿੰਘ ਜੀ, ਤੇ ਇਹਦੇ ਬਹੁਤ ਲੰਮੇ ਜਿਹੜੇ ਉਹ ਅਸਰ ਪੈਣੇ ਨੇ। ਸੋ ਇਹ ਇੱਕ ਵਾਰੀ ਫੇਰ ਕਲੀਅਰ ਕਰਦੇ ਜਾਈਏ, ਬਰਥ ਰਾਈਟ ਸਿਟੀਜ਼ਨਸ਼ਿਪ ਉਹ ਅਲਾਓ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ, ਉਸ ਉੱਤੇ ਫੈਸਲਾ ਨਹੀਂ ਆਇਆ। ਇਹ ਫੈਸਲਾ ਇਹ ਆਇਆ ਵੀ ਹੇਠਲੀਆਂ ਅਦਾਲਤਾਂ ਦੇ ਦੁਆਰਾ ਜੋ ਪ੍ਰੈਜ਼ੀਡੈਂਟ ਨੇ ਉਹ ਆਪਣੇ ਜਿਸ ਏਜੰਡੇ ਦੇ ਨਾਲ ਲੈ ਕੇ ਜਾਂਦੇ ਆ ਜਾਂ ਜਿਹੜੇ ਉਹਨਾਂ ਦੇ ਪ੍ਰਪੋਜ਼ਲਸ ਆ, ਉਹਨਾਂ ਉੱਤੇ ਨੇਸ਼ਨ ਵਾਈਡ ਜਿਹੜੀਆਂ ਇੰਜੰਕਸ਼ਨਸ ਲੱਗਦੀਆਂ ਨੇ ਹੇਠਲੀਆਂ ਅਦਾਲਤਾਂ ਦੇ ਦੁਆਰਾ, ਜੱਜਿਸ ਦੇ ਦੁਆਰਾ, ਉਸ ਦੇ ਹਿਸਾਬ ਦੇ ਨਾਲ ਕਾਫੀ ਵੱਡੇ ਜਿਹੜੇ ਆ ਉਹ ਪਰ ਕੁਤਰ ਦਿੱਤੇ ਆ। ਸੋ ਆਪਾਂ ਨੂੰ ਪਤਾ ਆ ਵੀ ਮੌਜੂਦਾ ਤੌਰ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਆ ਉਹ ਇੱਥੇ ਜਿਹੜਾ ਆ ਕੰਜ਼ਰਵੇਟਿਵ ਆ। 6 ਜਿਹੜੇ ਕੰਜ਼ਰਵੇਟਿਵ ਜਸਟਿਸਿਸ ਨੇ, 3 ਜਿਹੜੇ ਇੱਥੇ ਲਿਬਰਲ ਜਸਟਿਸ ਜਿਹੜੇ ਉਹ ਮੰਨੇ ਜਾਂਦੇ ਆ, ਤੇ ਉਸੇ ਹੀ ਤਰਜ ਦੇ ਉੱਤੇ ਆਪੋ ਆਪਣੇ ਜਿਹੜੇ ਵਿਚਾਰਧਾਰਾ ਨੂੰ ਪਰਨਾਏ ਜਿਹੜੇ ਜਸਟਿਸ ਆ, ਉਹਨਾਂ ਨੇ ਇਹ ਜਿਹੜੇ ਫੈਸਲੇ ਆ ਉਹ ਅੱਜ ਓਪੀਨੀਅਨ ਜਿਹੜਾ ਉਹ ਦਿੱਤਾ ਹੈਗਾ ਆ। ਸੋ ਟ੍ਰੈਵਸਟੀ ਫॉर ਰੂਲ ਆਫ ਲਾ, ਮੋਨੂਮੈਂਟਲ ਵਿਕਟਰੀ। ਸੋ ਸਪੈਕਟਰਮ ਦੇ ਦੋਨੋਂ ਪਾਸੇ ਦੀਆਂ ਜਿਹੜੀਆਂ ਗੱਲਾਂ ਆ ਉਹ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਮਿਲੀਆਂ। ਕੰਜ਼ਰਵੇਟਿਵ ਜਸਟਿਸ ਐਮੀ ਕੌਨੀ ਬੈਰਟ, ਉਹਨਾਂ ਨੇ ਜਿਹੜੇ ਓਪੀਨੀਅਨ, ਮੈਜੋਰਟੀ ਓਪੀਨੀਅਨ ਜਿਹੜਾ ਇਸ ਦੇ ਵਿੱਚ ਲਿਖਿਆ ਆ, ਤੇ ਉਹਨਾਂ ਨੇ ਜਿਹੜੇ ਡਿਸੈਂਟ ਕਰ ਰਹੇ ਜਸਟਿਸ ਜੈਕਸਨ ਆ, ਉਹਨਾਂ ਦੇ ਆਰਗੂਮੈਂਟ ਨੂੰ ਕਿਹਾ ਵੀ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਆ ਜਿਹੜੇ 2 ਸਦੀਆਂ ਤੋਂ ਜੋ ਚੱਲ ਰਹੀ ਰਵਾਇਤ ਆ ਉਸ ਦੇ ਉਲਟ ਇੱਕ ਹਿਸਾਬ ਦੇ ਨਾਲ ਚੱਲਦਾ ਆ। ਸੋ ਇੱਕ ਪਾਸੇ ਜਸਟਿਸ ਕਹਿ ਰਹੇ ਆ ਵੀ ਜੋ ਪ੍ਰੈਸੀਡੈਂਟ ਸੈੱਟ ਹੋਏ ਆ ਉਹਦੇ ਹਿਸਾਬ ਦੇ ਨਾਲ ਫੈਸਲਾ ਆਇਆ ਆ। ਇੱਕ ਪਾਸੇ ਜਿਹੜੇ ਜਸਟਿਸਿਸ ਆ ਉਹ ਕਹਿ ਰਹੇ ਆ ਵੀ ਕਨਸਟੀਟਿਊਸ਼ਨ ਨੂੰ ਸਿੱਧਾ ਉਲੰਘਣਾ ਕਰਨ ਦਾ ਇਹਨਾਂ ਨੇ
ਅੱਗੇ ਜਿਹੜਾ ਕਦਮ ਆ ਉਹ ਵਧਾ ਦਿੱਤਾ ਆ। ਇਸ ਦੇ ਉੱਤੇ ਸੁਪਰੀਮ ਕੋਰਟ ਕਹਿੰਦੇ ਮੰਨਿਆ ਜਾ ਰਿਹਾ ਵੀ ਅਕਤੂਬਰ ਦੇ ਮਹੀਨੇ ਦੇ ਵਿੱਚ ਇਸ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਕੌਨਸਟੀਟਿਊਸ਼ਨੈਲਿਟੀ ਯਾਨੀ ਕਿ ਸੰਵਿਧਾਨਿਕ ਤੌਰ ਦੇ ਉੱਤੇ ਇਹ ਮੱਦ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ, ਉਸ ਦੇ ਉੱਤੇ ਅਕਤੂਬਰ ਦੇ ਵਿੱਚ ਫੈਸਲਾ ਕਹਿੰਦੇ ਵੀ ਸੁਪਰੀਮ ਕੋਰਟ ਸੁਣਾ ਸਕਦਾ ਆ। ਅਟਾਰਨੀ ਜਨਰਲ ਜਿਹੜੇ ਪੈਮ ਬੌਂਡੀ ਆ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਟਿੱਪਣੀ ਆ ਉਹ ਕਰਦੇ ਹੋਏ ਆਖਿਆ ਆ। ਸੋ ਸੁਪਰੀਮ ਕੋਰਟ ਦੀ ਰੂਲਿੰਗ ਡਾਇਰੈਕਟਲੀ ਇਨਡਾਇਰੈਕਟਲੀ ਸਾਰੇ ਹੀ ਅਮਰੀਕਨਸ ਨੂੰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜਾ ਇੰਪੈਕਟ ਆ ਉਹ ਕਰਨ ਜਾ ਰਹੀ ਆ। ਸੋ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਜਿਹੜਾ ਕੇਸ ਹੁਣ ਮੰਨ ਲਓ ਕਿਤੇ ਵੀ ਜਿਹੜਾ ਉਹ ਚੱਲ ਰਿਹਾ ਆ, ਜੇ ਮੰਨ ਲਓ ਵੀ ਕੈਲੀਫੋਰਨੀਆ 'ਚ ਆ ਜਾਂ ਓਰੇਗਨ 'ਚ ਆ, ਤਾਂ ਉਹਦਾ ਫੈਸਲਾ ਸਿਰਫ ਉੱਥੇ ਹੀ ਜਿਹੜਾ ਉਹ ਹੋ ਸਕਦਾ ਆ। ਉਹ ਉੱਥੇ ਤੱਕ ਹੀ ਅਧਿਕਾਰਤ ਜਿਹੜਾ ਉਹ ਰਹਿ ਜਾਊਗਾ। ਨੇਸ਼ਨ ਵਾਈਡ ਜਿਹੜਾ ਕਹਿੰਦੇ ਵੀ ਇੰਟਾਇਰ ਕੰਟਰੀ ਦੇ ਉੱਤੇ ਇਸ ਦਾ ਜਿਹੜਾ ਕਹਿੰਦੇ ਵੀ ਅਸਰ ਆ ਉਹ ਹੁਣ ਨਹੀਂ ਹੋਵੇਗਾ। ਸੋ ਬਹੁਤ ਵੱਡੀ ਜਿਹੜੀ ਰੂਲਿੰਗ ਆ ਅੱਜ ਸੁਪਰੀਮ ਕੋਰਟ ਨੇ ਦੇ ਕੇ ਜਿਹੜੇ ਟਰੰਪ ਹੁਣਾਂ ਨੂੰ ਇੱਕ ਹਿਸਾਬ ਦੇ ਨਾਲ ਫੈਡਰਲ ਲੈਵਲ ਦੇ ਉੱਤੇ ਵੱਡੀ ਜਿਹੜੀ ਜਿੱਤ ਉਹ ਕਹਿ ਸਕਦੇ ਆ ਵੀ ਦਿੱਤੀ ਆ। ਸੋ ਉਹਨਾਂ ਦੇ ਪ੍ਰਪੋਜ਼ਲਸ ਹਾਂ ਹੋ ਸਕਦਾ ਵੀ ਬਲੂ ਸਟੇਟਸ ਦੇ ਵਿੱਚ ਉਹਨਾਂ ਉੱਤੇ ਰੋਕਾਂ ਲੱਗ ਜਾ ਕਰਨ, ਪਰ ਰੈੱਡ ਸਟੇਟਸ ਦੇ ਵਿੱਚ ਉਹ ਅੱਗੇ ਜਿਹੜੇ ਉਹ ਵਧਣਗੇ। ਕੱਲਾ ਇਹੀ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਤਾਂ ਚਲੋ ਇੱਥੇ ਬਦਲਦੀਆਂ ਹੀ ਰਹਿੰਦੀਆਂ ਆ, ਉਹ ਸਾਰਾ ਕੁਛ ਦੂਜਿਆਂ ਦੇ ਲਈ ਵੀ ਉਸੇ ਤਰੀਕੇ ਦੇ ਨਾਲ ਹੋਊਗਾ। ਪਰ ਅਕਤੂਬਰ ਦੇ ਵਿੱਚ ਹੁਣ ਇੰਤਜ਼ਾਰ ਰਹੇਗਾ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਸੰਵਿਧਾਨਿਕ ਤੌਰ ਦੇ ਉੱਤੇ ਜਿਹੜਾ 14th ਅਮੈਂਡਮੈਂਟ ਸੀਗਾ ਉਸ ਦੇ ਨਾਲ ਇਹ ਮੇਲ ਖਾਂਦੀ ਆ ਨਹੀਂ ਖਾਂਦੀ ਆ, ਤੇ ਜਸਟਿਸਿਸ ਜਿਹੜੇ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਰੀਡ ਕਰਦੇ ਆ ਤੇ ਕਿਸ ਤਰੀਕੇ ਦੇ ਨਾਲ ਇੰਟਰਪ੍ਰੈਟ ਕੀਤਾ ਜਾਂਦਾ ਹੈਗਾ ਆ। ਅੱਜ ਦੀ ਰੂਲਿੰਗ ਦੇ ਮੁਤਾਬਕ 30 ਦਿਨਾਂ ਦੇ ਵਿੱਚ ਜਿਹੜੇ ਇਹ ਜਿਹੜਾ ਆਰਡਰ ਸੀਗਾ ਉਹ ਇਫੈਕਟ ਹੋ ਜਾਊਗਾ, ਉਹ ਲਾਗੂ ਕਰਨਾ ਸ਼ੁਰੂ ਕਰ ਦੂਗੇ। ਅਲਟੀਮੇਟਲੀ ਠੀਕ ਆ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਵੀ ਕੀ ਹੋਣਾ ਚਾਹੀਦਾ, ਕੀ ਉਹ ਸਿਟੀਜ਼ਨ ਹੋ ਸਕਦੇ ਆ ਜੋ ਇੱਥੇ ਬੋਰਨ ਹੋਏ ਆ ਜਾਂ ਨਹੀਂ। ਇਹ ਅਕਤੂਬਰ ਦੇ ਵਿੱਚ ਡਿਸੀਜਨ ਹੋਊਗਾ। ਜੋ ਪੈਮ ਬੌਂਡੀ ਹੁਣੀ ਜੋ ਇੱਥੇ ਦੇ ਅਟਾਰਨੀ ਜਨਰਲ ਅਮਰੀਕਾ ਦੇ ਉਹ ਕਹਿ ਰਹੇ ਆ। ਜੇਡੀ ਵੈਂਸ ਜੋ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਆ ਵੀ ਹਰ ਇੱਕ ਨੂੰ ਰੂਲ ਫੋਲੋ ਕਰਨੇ ਪੈਣੇ ਆ, ਚਾਹੇ ਉਹ ਜੱਜਸ ਵੀ ਕਿਉਂ ਨਾ ਹੋਣ। ਸੋ ਅਟਾਰਨੀ ਜਨਰਲ ਪੈਮ ਬੌਂਡੀ ਹੁਣੀ ਇਹ ਕਿਹਾ ਵੀ ਜੋ ਬਰਥ ਰਾਈਟ ਸਿਟੀਜ਼ਨਸ਼ਿਪ ਹੈਗਾ ਆ ਇਹ ਅਕਤੂਬਰ ਮਹੀਨੇ ਦੇ ਵਿੱਚ ਬਿਲਕੁਲ ਡਿਸਾਈਡ ਹੋਊਗਾ। ਕਹਿੰਦੇ ਵੀ ਅਨਡਾਕੂਮੈਂਟਡ ਬੇਬੀ ਜਿਹੜਾ ਆ ਵੁੱਡ ਬੀ ਐਨ ਐਨਫੋਰਸਮੈਂਟ ਪ੍ਰਾਇਓਰਿਟੀ। ਜੇ ਅਨਡਾਕੂਮੈਂਟਡ ਬੇਬੀ ਜਾਂ ਮੰਨ ਲਓ ਵੀ ਜਿਹੜਾ ਇੱਥੇ ਬੋਰਨ ਹੁੰਦਾ ਆ ਤੇ ਉਹ ਸਿਟੀਜ਼ਨ ਤਾਂ ਹੈ ਨਹੀਂ, ਪਰ ਉਹ ਇਮੀਗ੍ਰੇਸ਼ਨ ਵਾਲੇ ਹੁਣ ਉਹਨਾਂ ਦੇ ਪਿੱਛੇ ਵੀ ਜਾਣਗੇ ਕਿਉਂਕਿ ਇੱਕ ਜੀ। ਸੋ ਦੇਖੋ ਹੁਣ ਹਸਪਤਾਲਾਂ 'ਚ ਅਰੈਸਟ ਕਰਨੇ ਸ਼ੁਰੂ ਕਰ ਦੋਗੇ। ਨਹੀਂ ਇਹ ਤਾਂ ਅਜੇ ਪਰ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਬਾਰ-ਬਾਰ ਫਿਰ ਦੱਸਦੇ ਜਾਈਏ ਵੀ ਅਜੇ ਇਹ ਨਹੀਂ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਨਿਆਣੇ ਜੰਮੇ ਆ ਤੇ ਉਹ ਸਿਟੀਜ਼ਨ ਨਹੀਂ ਆ, ਉਸ ਦਾ ਜਿਹੜਾ ਅਜੇ ਫੈਸਲਾ ਨਹੀਂ ਹੋਇਆ। ਸਿਰਫ ਤੇ ਸਿਰਫ ਇਹ ਫੈਸਲਾ ਹੋਇਆ ਵੀ ਜੱਜਿਸ ਨੂੰ ਅਖਤਿਆਰ ਹੈਗਾ ਆ ਫੈਡਰਲ ਲੈਵਲ ਦੇ ਉੱਤੇ ਇੰਜੰਕਸ਼ਨਸ ਲਾਉਣ ਦਾ, ਨੇਸ਼ਨ ਵਾਈਡ ਇੰਜੰਕਸ਼ਨ ਲਾਉਣ ਦਾ ਜਾਂ ਨਹੀਂ। ਸੋ ਸੁਪਰੀਮ ਕੋਰਟ ਨੇ ਪਰਖ ਉਤਰੇ ਆ ਜਿਹੜੀਆਂ ਹੇਠਲੀਆਂ ਅਦਾਲਤਾਂ ਦੇ ਜਿਹੜੇ ਜੱਜਿਸ ਆ ਉਹਨਾਂ ਦੀ ਜੂਰਿਸਡਿਕਸ਼ਨ ਦੇ। ਸੋ ਵੱਡੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਦੇ ਵਿੱਚ ਚੇਂਜਸ ਜਿਹੜੀਆਂ ਹੋਣਗੀਆਂ। ਹਾਂ ਇਹ ਅੱਗੇ ਇਸ ਚੀਜ਼ ਉੱਤੇ ਵਿਚਾਰ ਹੋ ਸਕਦਾ ਜੇ ਸੁਪਰੀਮ ਕੋਰਟ ਇਹ ਫੈਸਲਾ ਸੁਣਾਉਂਦੀ ਆ ਵੀ ਅਨਡਾਕੂਮੈਂਟਡ ਜਾਂ ਜਿਹੜੇ ਨਾਟ ਅਨਡਾਕੂਮੈਂਟਡ ਨਾਨ ਸਿਟੀਜ਼ਨ ਲੋਕਾਂ ਦੇ ਜਿਹੜੇ ਨਿਆਣੇ ਜਿਹੜੇ ਜੰਮਦੇ ਆ ਐਟਲੀਸਟ ਇੱਕ ਸ਼ਾਇਦ ਮਾਪੇ ਜਿਹੜੇ ਉਹਨਾਂ ਦੇ ਵਿੱਚੋਂ ਸਿਟੀਜ਼ਨ ਹੋਣਾ ਚਾਹੀਦਾ, ਫਿਰ ਸਿਟੀਜ਼ਨ ਹੋਊਗਾ। ਇਹਦੀ ਕਲੈਰਿਟੀ ਡਿਟੇਲ ਦੇ ਵਿੱਚ ਆਪਾਂ ਦੱਸਾਂਗੇ। ਨਹੀਂ ਅਜੇ ਹੋਣੀ ਆ, ਇਹਦਾ ਫੈਸਲਾ ਹੀ ਨਹੀਂ ਆਇਆ ਅਜੇ। ਇਹ ਅਕਤੂਬਰ ਦੇ ਵਿੱਚ ਫੈਸਲਾ ਜਿਹੜਾ ਉਹ ਆਊਗਾ। ਸੋ ਆਪਾਂ ਉਸ ਦੇ ਉੱਤੇ ਅਜੇ ਚਰਚਾ ਜਿਹੜੀ ਕਹਿ ਸਕਦੇ ਵੀ ਹੋਊਗੀ ਨਹੀਂ, ਕਰ ਨਹੀਂ ਸਕਾਂਗੇ ਜਿੰਨੀ ਦੇਰ ਤੱਕ ਆਪਾਂ ਨੂੰ ਐਗਜ਼ੈਕਟਲੀ ਸੁਪਰੀਮ ਕੋਰਟ ਕੁਝ ਦੱਸਦਾ ਨਹੀਂ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਕੁਝ ਮਿੰਟ ਪਹਿਲਾਂ ਹੀ ਇਹ ਕਿਹਾ ਆ, ਜਦੋਂ ਰਿਪੋਰਟਰਸ ਦੇ ਕੁਐਸਚਨਸ ਨੂੰ ਆਨਸਰ ਕਰ ਰਹੇ ਸੀ। ਉਹਨਾਂ ਨੇ ਕਿਹਾ ਵੀ ਜੋ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਇਹ ਬੜਾ ਕਾਮਨ ਸੈਂਸ ਡਿਸੀਜਨ ਆ, ਤੇ ਉਹ ਕਹਿੰਦੇ ਵੀ ਜਿਹੜੇ ਲੀਗਲ ਕੇਸਸ ਆ ਕੋਰਟਸ ਦੇ ਵਿੱਚ ਸਾਲਾਂ ਬੱਧੀ ਲੱਗ ਜਾਂਦੇ ਆ, ਤੇ ਕਹਿੰਦੇ ਵੀ ਆਈ ਵਿਲ ਐਕਟ ਵੈਰੀ ਕੁਇਕਲੀ ਟੂ ਇੰਪਲੀਮੈਂਟ ਥੀਸ ਪਾਲਿਸੀਜ਼। ਸੋ ਇਹ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਜਿਹੜਾ ਐਕਟ ਕਰੂੰਗਾ। ਸੋ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਕੀ ਕਰੂਗੇ। ਪਰ ਇਸ ਟਾਈਮ ਦੇ ਵਿੱਚ ਉਹ ਪੂਰੀਆਂ ਖੁਸ਼ੀਆਂ ਜਿਹੜੀਆਂ ਇਹ ਜਿਹੜਾ ਹਰਜੋਤ ਸਿੰਘ ਜੀ ਹੋਊਗਾ ਵੀ ਇਸ ਦੇ ਨਾਲ ਹੁਣ ਬਹੁਤ ਸਾਰੇ ਸੂਬਿਆਂ ਦੇ ਵਿੱਚ, ਚਲੋ ਕੈਲੀਫੋਰਨੀਆ ਤਾਂ ਮੇ ਵੀ ਇਸ ਦੇ ਉੱਤੇ
ਕੈਲੀਫੋਰਨੀਆ ਦੀ ਸੁਪਰੀਮ ਕੋਰਟ ਜਾਂ ਇੱਥੋਂ ਦੀ ਅਪੀਲ ਕੋਰਟ ਦੇ ਵਿੱਚ ਜਾ ਕੇ ਇਸ ਦੇ ਉਲਟ ਇੰਜੰਕਸ਼ਨ ਜਿਹੜਾ ਉਹ ਲੈ ਲਵੇ। ਪਰ ਬਹੁਤ ਸਾਰੇ ਜਿਹੜੇ ਸੂਬੇ ਖਾਸ ਕਰਕੇ ਜਿਹੜੇ ਰਿਪਬਲਿਕਨ ਸੂਬੇ ਆ ਜਾਂ ਕੰਜ਼ਰਵੇਟਿਵ ਲੀਨਿੰਗ ਜਿੱਥੇ ਅਦਾਲਤਾਂ ਨੇ, ਉੱਥੇ ਹੋ ਸਕਦਾ ਵੀ ਇਹਨਾਂ ਨੂੰ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਐਂਡ ਕਰਨ ਦਾ ਜਿਹੜਾ ਮੌਕਾ ਆ ਉਨੀ ਦੇਰ ਤੱਕ ਜਿਹੜਾ ਉਹ ਮਿਲ ਜਾਊਗਾ। ਉਹ ਕਹਿੰਦੇ ਵੀ ਅਸੀਂ ਪ੍ਰੋਮਪਟਲੀ ਫਾਈਲ ਕਰਾਂਗੇ ਆਪਣੀਆਂ ਜਿਹੜੀਆਂ ਪਾਲਿਸੀਜ਼ ਜਿਨ੍ਹਾਂ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਐਂਡ ਕਰਨ ਦਾ ਵੀ ਜਿਹੜਾ ਉਹ ਮਾਮਲਾ ਜਿਹੜਾ ਉਹ ਲੈ ਕੇ ਜਿਹੜਾ ਉਹ ਆਵਾਂਗੇ। ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਜਿਹੜੇ ਰੈਡੀਕਲ ਲੈਫਟ ਜੱਜਿਸ ਆ ਉਹਨਾਂ ਦੇ ਉੱਤੇ ਅਟੈਕ ਜਿਹੜਾ ਉਹ ਕੀਤਾ। ਕਹਿੰਦੇ ਵੀ ਇਹ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ ਆ ਤੇ ਅਬਿਊਜ਼ ਆਫ ਪਾਵਰ ਜਿਹੜਾ ਆ ਉਹ ਆਪਣਾ ਇਸ ਦੇ ਵਿੱਚ ਕਰਦੇ ਹੈਗੇ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਦੇ ਬਹੁਤ ਸਾਰੀਆਂ ਪਾਲਿਸੀਜ਼ ਦੇ ਉੱਤੇ ਨੇਸ਼ਨ ਵਾਈਡ ਇੰਜੰਕਸ਼ਨਸ ਜਿਹੜੀਆਂ ਆ ਉਹ ਲੱਗੀਆਂ ਆ। ਅੱਜ ਜਿਹੜੇ ਜਸਟਿਸ ਬੈਰਟ ਆ ਜਿਨ੍ਹਾਂ ਨੇ ਅੱਜ ਓਪੀਨੀਅਨ ਆਰਟੀਕਲ ਲਿਖਿਆ ਆ, ਮਾਗਾ ਵਾਲੇ ਪਿਛਲੇ ਕੁਛ ਵੀਕ ਤੋਂ ਉਹਨਾਂ ਤੋਂ ਨਾਖੁਸ਼ ਜਿਹੜੇ ਉਹ ਚੱਲ ਰਹੇ ਸੀ। ਕਾਫੀ ਇਹਨਾਂ ਦੇ ਜੀ। ਉਲਟ ਪ੍ਰਚਾਰ ਜਿਹੜਾ ਉਹ ਚੱਲ ਰਿਹਾ ਸੀ। ਇੱਥੋਂ ਤੱਕ ਵੀ ਆਰਟੀਕਲ ਜਿਹੜੇ ਉਹ ਛਪੇ ਸੀਗੇ ਵੀ ਟਰੰਪ ਪਛਤਾ ਰਹੇ ਨੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਐਮੀ ਕੌਨੀ ਬੈਰਟ ਆ ਉਹਨਾਂ ਨੂੰ ਜਿਹੜਾ ਨੋਮੀਨੇਟ ਕਰਕੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਤੇ ਜਸਟਿਸ ਜਿਹੜਾ ਉਹ ਬਣਾ ਕੇ। ਪਰ ਅੱਜ ਕਹਿ ਸਕਦੇ ਹਾਂ ਵੀ ਉਹਨਾਂ ਦੇ ਇਸ ਫੈਸਲੇ ਦੇ ਨਾਲ ਟਰੰਪ ਹੋਣੀ ਤੇ ਟਰੰਪ ਪ੍ਰਸ਼ਾਸਨ ਬਹੁਤ ਜ਼ਿਆਦਾ ਜਿਹੜਾ ਉਹ ਖੁਸ਼ ਜਿਹੜਾ ਇਸ ਦੇ ਵਿੱਚ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸ਼ਾਰਪ ਪਾਲਿਸੀਜ਼ ਆ ਉਹ ਆਪਾਂ ਨੂੰ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਣਗੀਆਂ। ਜੀ।